ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵੱਧਦੇ ਹਾਂ, ਫਿਰ ਖਬਰਾਂ ਦਾ ਰੁਖ ਕਰਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਰੁਖ ਕਰੀਏ ਪਹਿਲੀ ਖਬਰ ਦਾ। SGPC ਵੱਲੋਂ UCC ਦਾ ਵਿਰੋਧ ਕੀਤਾ ਗਿਆ ਜੀ। ਜੀ ਬਿਲਕੁਲ, ਅੱਜ ਇਹਨਾਂ ਦੀ ਅੰਤਰਿਮ ਕਮੇਟੀ ਦੀ ਇਕੱਤਰਤਾ ਸੀਗੀ ਤੇ ਜਿਹਦੇ ਵਿੱਚ ਕੇਂਦਰ ਵੱਲੋਂ ਜੋ ਇਸ ਵੇਲੇ ਪ੍ਰਸਤਾਵਿਤ ਯੂਨੀਫਾਰਮ ਸਿਵਲ ਕੋਡ UCC ਹੈ, ਇਸ ਨੂੰ ਇਹਨਾਂ ਨੇ ਰੱਦ ਕਰ ਦਿੱਤਾ ਹੈ। ਇਹਨਾਂ ਨੇ ਇਹ ਕਿਹਾ ਕਿ ਦੇਸ਼ ਅੰਦਰ ਅਜਿਹੇ ਕਿਸੇ ਵੀ ਨਵੇਂ ਕਾਨੂੰਨ ਦੀ ਜ਼ਰੂਰਤ ਹੀ ਨਹੀਂ ਹੈ। ਜੋ ਧਾਮੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਜੋ ਬੇਨਿਯਮੀਆਂ ਹੋਈਆਂ ਸਨ, ਤਾਂ ਇੱਕ ਤਾਂ ਇਹ ਹੈ ਕਿ ਉਹਦੇ ਵਿੱਚ ਕਮੇਟੀ ਬਣਾ ਦਿੱਤੀ ਗਈ ਆ, ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਹੋਏਗੀ। ਪਰ ਜੋ UCC ਦਾ ਮਸਲਾ ਤਾਂ ਉਹਨਾਂ ਨੇ ਕਿਹਾ ਕਿ ਬਈ ਇਹ ਘੱਟ ਗਿਣਤੀਆਂ ਦੇ ਹਿਤਕਾਰੀ ਨਹੀਂ ਹੈ। ਹੁਣ ਇੱਥੇ ਥੋੜਾ ਜਿਹਾ ਮਾਮਲਾ ਦਿਲਚਸਪ ਹੋ ਜਾਂਦਾ ਹੈ। ਦਿਲਚਸਪੀ ਉਹ ਹੋ ਜਾਂਦਾ ਹੈ ਕਿ ਜੇ ਤੁਸੀਂ ਕੌਮੀ ਪੱਧਰ ਤੇ ਵੇਖੋਗੇ ਤਾਂ ਕਾਂਗਰਸ ਹਾਲੇ ਤੱਕ ਡਿਸਾਈਡ ਖੁੱਲ ਕੇ ਕਰ ਨਹੀਂ ਸਕੀ ਕਿ UCC ਦੇ ਪੱਖ 'ਚ ਹੈ ਜਾਂ ਵਿਰੋਧ 'ਚ। ਪਰ ਪੰਜਾਬ ਦੀ ਕਾਂਗਰਸ ਖੁੱਲ ਕੇ ਵਿਰੋਧ ਦੇ ਵਿੱਚ ਹੈ ਜੀ। ਇਸ ਤੋਂ ਵੀ ਦਿਲਚਸਪ ਗੱਲ ਕਿ ਉੱਤੇ ਪਾਠਕ ਸਾਹਿਬ ਕਹਿ ਚੁੱਕੇ ਨੇ ਕਿ ਸਿਧਾਂਤਕ ਤੌਰ ਤੇ ਸਾਡੀ ਤੇ ਪਾਰਟੀ ਸਪੋਰਟ ਕਰਦੀ ਹੈ, ਆਮ ਆਦਮੀ ਪਾਰਟੀ UCC ਨੂੰ। ਤੇ ਪੰਜਾਬ ਦੇ ਚੀਫ ਮਿਨਿਸਟਰ, ਜਿਹੜਾ ਪੰਜਾਬ ਸਿੱਖਾਂ ਦੀ ਬਹੁ ਗਿਣਤੀ ਵਾਲਾ ਵਾਹਿਦ ਸੂਬਾ ਹੈ, ਉਹ ਕਹਿ ਰਹੇ ਨੇ ਕਿ ਭਾਈ ਨਹੀਂ ਇਹ ਤਾਂ ਬਿਲਕੁਲ ਹੀ ਗਲਤ ਹੈ ਜੀ। ਯਾਨੀ ਸਿਧਾਂਤਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਉਹ ਤੇ ਸਵਾਲ ਚੁੱਕ ਰਹੇ ਨੇ, ਰੱਦ ਕਰ ਰਹੇ ਨੇ ਜੀ। ਅੱਛਾ, ਇਸ ਤੋਂ ਵੀ ਅੱਗੇ ਚਲੇ ਜਾਓ ਕਿ ਰੌਚਕ ਗੱਲ ਇਹ ਆ ਕਿ ਅਕਾਲੀ ਦਲ ਆ ਹੁਣ ਕੱਲ ਐਲਾਨ ਕਰੀ ਬੈਠਾ ਸੀ ਕਿ ਅਸੀਂ ਇਹਦੇ ਚ ਸਬ ਕਮੇਟੀ ਬਣਾ ਕੇ ਮਾਰਾਂ ਦੀ ਫਿਰ ਕੋਈ ਰਾਏ ਕਰਦੇ ਹਾਂ। ਤੇ ਅਕਾਲੀ ਦਲ ਦੇ ਨਾਲ ਜੁੜੀ ਸੰਸਥਾ ਉਹ ਮੂਲੋਂ ਹੀ ਰੱਦ ਕਰ ਚੁੱਕੀ ਹੈ। ਇੰਟਰਸਟਿੰਗ ਗੱਲਾਂ ਦੇਖੋ ਤੁਸੀਂ ਇਹਦੇ ਚ, ਪੋਲੀਟੀਕਲੀ ਸਟੈਂਸ ਦੇਖੋ ਕਿ ਅਕਾਲੀ ਦਲ ਬਾਦਲ ਕਹਿ ਰਿਹਾ ਹੈ ਕਿ ਜੀ ਅਸੀਂ ਕਮੇਟੀ ਦਾ ਗਠਨ ਕਰਾਂਗੇ, ਉਸ ਤੋਂ ਬਾਅਦ ਰਾਏ ਲਵਾਂਗੇ। ਜਦ ਕਿ ਗੁਰਪ੍ਰੀਤ ਜੀ, ਜੋ ਲਾਅ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ ਸੁਝਾਅ ਮੰਗੇ ਨੇ ਉਹ 13 ਤਰੀਕ ਤੱਕ ਹੀ ਹੈ। ਤੇ ਅੱਜ ਹੁਣ ਤੁਸੀਂ ਦੇਖੋ ਵੀਕਐਂਡ 8-9 ਤੇ ਇਹ ਗਈ ਤੇ ਕਮੇਟੀ ਕੀ ਕਰੂਗੀ ਤੇ ਕੀ ਇਹਨਾਂ ਦਾ ਰਾਏ ਵਾਲਾ ਹਿਸਾਬ ਹੋਊਗਾ। ਤੇ ਫਰਜ਼ ਕਰੋ ਉਹ ਕਮੇਟੀ ਕਹਿ ਦਿੰਦੀ ਹੈ ਕਿ ਤੁਸੀਂ ਬਈ ਇਹਦੇ ਪੱਖ 'ਚ ਜਾਣਾ, ਕਿ ਅਕਾਲੀ ਦਲ ਹੁਣ SGPC ਤੋਂ ਉਲਟ ਜਾਏਗਾ। ਮਤਲਬ ਕਿ ਸਾਰਿਆਂ ਦੇ ਸਟੈਂਸ ਜਿਹੜੇ ਆ ਨਾ ਉਹ ਦੇਖਣ ਵਾਲੇ ਆ, ਘੋਖਣ ਵਾਲੇ ਆ। ਤਾਂ ਹੁਣ ਰਹੀ ਗੱਲ ਕਿ UCC ਕੀ ਹੈ, ਕਾਤੋਂ ਹੈ, ਇਹਦੇ ਤੇ ਕਿਸੇ ਦਿਨ ਆਪਾਂ ਵਿਸਥਾਰਤ ਗੱਲਬਾਤ ਕਰ ਲਵਾਂਗੇ ਕਿਉਂਕਿ ਹਾਲੇ ਇਹਨੇ ਕਈ ਮਹੀਨੇ ਚੱਲਣਾ ਹੈ। ਪਰ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਹਾਲੇ ਕੁਝ ਵੀ ਨਹੀਂ। ਲਾਅ ਕਮਿਸ਼ਨ ਜਿਹੜੀ ਐਗਜ਼ੀਕਿਊਟਿਵ ਬਾਡੀ ਹੈ ਇੱਕ, ਸਿਰਫ ਉਹਨੇ ਸੁਝਾਅ ਹੀ ਮੰਗੇ ਨੇ, ਖਰੜਾ ਤੇ ਹੈ ਹੀ ਨਹੀਂ ਆਪਣੇ ਕੋਲੇ ਕਿਸੇ ਕੋਲ। ਤੇ ਫਿਰ ਘੋਖ ਕਾਦੀ ਕਰਨੀ ਹੈ, ਤੁਸੀਂ ਮੈਨੂੰ ਦੱਸੋ ਜੀ। ਤੇ ਘੋਖ ਤੇ ਉਦੋਂ ਹੀ, ਤੇਜ਼ਾਬਾਂ ਦਾ ਭੇਡ ਤੇ ਉਦੋਂ ਹੀ ਚੰਗਾ ਲੱਗਦਾ ਨਾ ਜਦੋਂ ਸਾਰੀਆਂ ਚੀਜ਼ਾਂ ਬਾਹਰ ਆ ਜਾਣ, ਡਰਾਫਟ ਬਾਹਰ ਆ ਜਾਵੇ, ਫਿਰ ਉਹਦੇ ਤੇ ਗੱਲ ਕਰੀਏ। ਹੁਣ ਅੱਛਾ, ਭਾਜਪਾ ਦੀ ਵੀ ਗੱਲ ਸੁਣ ਲਓ ਕਿ ਯੂਨੀਫਾਰਮ ਸਿਵਲ ਕੋਡ, ਇਹ ਕਹਿੰਦੇ ਨੇ ਯੂਨੀਫਾਰਮ ਸਿਵਲ ਕੋਡ ਵੀ ਇਕਸਾਰ ਸਿਵਲ ਕੋਡ ਜੀ। ਪਰ ਯੂਨੀਫਾਰਮਿਟੀ ਦੇ ਵਿੱਚ ਵੀ ਕਹਿੰਦੇ ਆ ਕਿ ਬਈ ਜੇ ਸਾਰਾ ਇੱਕੋ ਜਿਹਾ ਹੀ ਕਰਨਾ ਹੁੰਦਾ ਤਾਂ ਸੰਵਿਧਾਨ ਸਭਾ ਇਹਨੂੰ ਕਾਮਨ ਸਿਵਲ ਕੋਡ ਕਹਿੰਦੀ। ਯਾਨੀ ਯੂਨੀਫਾਰਮ ਇਸ ਕਰਕੇ ਕਿਹਾ ਗਿਆ ਕਿ ਇਹਦੇ ਵਿੱਚ ਵੀ ਇਕਸਾਰਤਾ ਦੇ ਵਿੱਚ ਵੀ ਥੋੜੇ ਵਖਰੇਵੇਂ ਰਹਿ ਸਕਦੇ ਆ। ਜਿੱਦਾਂ ਇੱਕਵੀਂ ਲਾਅ ਕਮਿਸ਼ਨ ਨੇ ਕਿਹਾ ਸੀਗਾ ਕਿ ਜਿਵੇਂ ਪਰਸਨਲ ਲਾਅ ਚੱਲਦੇ ਆ ਪਬਲਿਕ ਲਾਅਸ ਦੇ ਮੁਕਾਬਲੇ, ਤਾਂ ਉਹਦੇ ਨਾਲ ਦੇਸ਼ ਦੀ ਅਖੰਡਤਾ ਜਾਂ ਦੇਸ਼ ਦੇ ਧਰਮ ਨਿਰਪੱਖਵਾਦ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਹੈਗਾ। ਤੇ ਉਧਰ ਭਾਜਪਾ ਦਾ ਹਾਲ ਦੇਖੋ। ਹੁਣ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਇੱਕ ਲਾਅ ਕਮਿਸ਼ਨ ਕੀ ਕਹਿ ਰਿਹਾ, ਦੂਸਰਾ ਹੁਣ ਕੀ ਕਹੇਗਾ, ਇਹ ਵੀ ਵੇਖਣਾ ਦਿਲਚਸਪ ਹੋਏਗਾ। ਤੇ ਭਾਜਪਾ ਵਾਲੇ ਕੀ ਕਰ ਰਹੇ? ਭਾਜਪਾ ਦਾ ਨਾਰਥ ਈਸਟ ਚੋਂ ਇੱਕ ਵਿਧਾਇਕ ਇਹ ਕਹਿ ਰਿਹਾ ਕਿ ਨਾਰਥ ਈਸਟ ਦੇ ਆਦਿਵਾਸੀਆਂ ਲਈ ਇਹ ਬਿਲਕੁਲ ਮਾੜਾ ਹੈ, ਅਸੀਂ ਨਹੀਂ ਲਾਗੂ ਹੋਣ ਦੇਵਾਂਗੇ। ਇਹੀ ਗੱਲ ਝਾਰਖੰਡ ਚੋਂ ਵੀ ਕੁਝ ਆਦਿਵਾਸੀਆਂ ਦੇ ਨੇਤਾਵਾਂ ਨੇ ਕਹੀ ਆ। ਤੇ ਇਹਨਾਂ ਦੇ ਜਿਹੜੇ ਸੁਸ਼ੀਲ ਮੋਦੀ ਨੇ, ਬਿਹਾਰ ਦੇ ਜਿਹੜੇ ਡਿਪਟੀ ਚੀਫ ਮਿਨਿਸਟਰ ਵੀ ਰਹਿ ਚੁੱਕੇ ਆ,
ਤੇ ਬੜੇ ਸਿਰ ਕੱਢ ਆਗੂ ਆ, ਉਹ ਕਹਿੰਦੇ ਜੀ ਨਹੀਂ ਆਦਿਵਾਸੀਆਂ ਨੂੰ ਇਹਦੇ ਤੋਂ ਬਾਹਰ ਰੱਖਿਆ ਜਾ ਸਕਦਾ। ਹੁਣ ਤੁਸੀਂ ਦੇਖੋ, ਇੱਕ ਪਾਸੇ ਤੁਸੀਂ ਯੂਨੀਫਾਰਮ ਕਹਿੰਦੇ ਕਿ ਪੂਰੇ ਦੇਸ਼ ਦੇ ਵਿੱਚ, ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਆਦਿਵਾਸੀਆਂ ਤੇ ਲਾਗੂ ਨਹੀਂ ਹੋਏਗਾ, ਕੁਝ ਹੋਰ ਥਾਵਾਂ ਤੇ ਲਾਗੂ ਨਹੀਂ ਹੋਗਾ, ਤਾਂ ਫਿਰ ਯੂਨੀਫਾਰਮਿਟੀ ਕਾਦੀ ਰਹਿ ਜਾਏਗੀ? ਇਹ ਵੀ ਦਿਲਚਸਪ ਹੈ। तो हाले मतलब कि खरड़ा जो आएगा उदों पता लगेगा कि बई की है, ये की लिया चाहते। पर एक गल स्पष्ट है कि इस तरह प्रचारिया जा रहा है कि बई यह मुसलमानों के उल्ट है। मुसलमानों के उल्ट तो भाव कि बहु गिणती के एक खास वर्ग को अपने वन्नी खिंचा जाए, ये प्रभाव स्पष्ट है। बाकी तुसी देख लो कि ये किड्डे को विजनरी नेता ने। मैं तुहानू सारियां दा हाल दस दिता है कि इन्हां दी सिद्धांतक पहुंच किहो जही आ, ला वाढिओ। तो यह जदों आएगा यूसीसी उदों देखी जाएगी। पर मुढ़ले तौर ते प्रभाव इहो ही आ कि भाजपा बहु गिणती दे एक वड्डे वर्ग नूं खुश करके अपनियां वोटां 2024 वास्ते सुरक्षित करना चाहुंदी है। जी, सो वेखांगे इस नूं लैके जिस तरह तुसीं दस्सिया कि हाले कई महीनों तक इस ते चर्चा चल सकती है, गल नालों नाल हुंदी रहूगी इस प्रोग्राम दे विच इस विषय ते। तो अगे चलदे हां, गल लुधियाणे च होई ट्रिपल मर्डर दी करदे हां। कहंदे इस दी असल सच्चाई जिहड़ी है वो हैरान करन वाली है। की है जी असल सच्चाई? असल सच्चाई ये आ कि सानू पंजाबियां नू दूजे दी जिंदगी च झाकना, दूजे दी जिंदगी च झाक के ते ओदे बारे आखना बंद करना चाहिए। ये साडी एडी बुरी आदत है कि असी अपना विकास ही रोक बैठे आ। अपना विकास ही नहीं रोक बैठे, बल्कि असी दुश्मनियां खट लैंदे आ ते कई बार मर भी जाते हैं जी। हुण ये जिहड़ा 13 कतल कांड आ, ये दरअसल पठानकोट का एक रॉबिन सीगा, वो नाल ही रहिंदा सी इन्हां दे। ये जिहड़े बजुर्ग मरे ने, बाकी परिवार सारा इन्हां दा बाहर रहिंदा सीगा। ते 3 जी सीगे, पति पत्नी ते मतलब कि घर वाले दी मां। हुण होया कि ओहदे घर जवाक नहीं सी हुंदा, ते जिहड़ी मरन वाली जनानी आ बंदे दे घर दी, ਉਹ ਉਹਨੂੰ ਵਾਰ-ਵਾਰ ਉਸ ਚੀਜ਼ ਵਾਸਤੇ ਮਿਹਣਾ ਦਿੰਦੀ ਸੀ। ਈਵਨ ਦੈਟ ਇੱਥੋਂ ਤੱਕ ਆਖ ਦਿੱਤਾ ਕਿ ਤੂੰ ਕਿਸੇ ਹੋਰ ਦੀ ਹੈਲਪ ਲੈ ਲਾ, ਜਵਾਕ ਦਾ ਕਿਹੜਾ ਪਤਾ ਲੱਗਣਾ। ਤੇ ਕਤਲ ਵਾਲੇ ਦਿਨ ਉਹ ਕਹਿੰਦਾ ਕਿ ਬਰਸਾਤ ਹੋਣ ਡਈ ਸੀ, ਉਹ ਬਰਸਾਤ ਲਈ ਉੱਤੇ ਆ ਗਈ ਬੀਬੀ ਜੀ। ਉਸਨੇ ਫਿਰ ਇਹ ਗੱਲ ਦੁਹਰਾਈ ਜਦ ਇਹ ਬੈਠਾ ਕਿਤੇ ਮੋਬਾਈਲ ਦੇਖ ਰਿਹਾ ਸੀਗਾ ਛੱਤ ਤੇ ਉਸ ਵੇਲੇ ਫਿਰ ਇਹਦੇ ਦਿਲ 'ਚ ਪਤਾ ਨਹੀਂ ਕੀ ਆਇਆ, ਇਹਨੇ थोड़ा चुकिया, वो उतरी है ते मगर ही ये चले गया। वो वाशरूम चो बाहर आई है ते इन्हें थोड़ा सिर च मारिया, पति बाहर आया ओदे मारिया, ते जिहड़ी फिर विरध माता सी ओने बूहा खोलिया ते ओनू मार दिता। वो कहंदा कि मैं हारनी, मैं कल्ली यही बीबी सीगी, पर दूजे कतलों का मैनूं अफसोस है क्यों मर गया। हुण ये कहानी इत्थों तक सीमित है कि देखो गल मेहने तो शुरू हुई। मेहना जिहड़ा है ना, मेहना कालजा पाड़ दिंदा गुरप्रीत जी, ते मेहना कई बार ना तुहानूं मजबूत भी बहुत बना दिंदा है। ये हुण मेहना सहण वाले ते हुंदा है कि उहने सह के की होना। क्योंकि जिवें आपां कहने ना कि एक पत्थर चोट खाकर कंकर कंकर हो गया, एक चोट सहकर शंकर शंकर हो गया। तो ये फर्क हुंदा है। पर मेरे ख्याल दे नाल इस गल वास्ते भी सानू सचेत करदी है घटना गुरप्रीत जी कि सानू दूजियां दी जिंदगी च बहुता दखल नहीं देना चाहिए। ते जे किसे नू असीं कोई गल कहनी है, वो इस तरीके नाल, इस लहजे नाल कहिए कि किसे नू असीं हट ना करिए, वो गल किसे नू पिंच ना करे, ये सोचना पएगा। दूजी चीज कीता उन्हें बहुत वड्डा गुनाह है, तो उस गुनाह वास्ते उन्हें फांसी हो सकती है। ते बकायदा तौर पे अज जिहड़े उत्थे कमिश्नर ऑफ पुलिस है लुधियाना दे मनदीप सिंह सिद्धू सियाणे आदमी ने, क्योंकि उन्होंने सोशली पंजाब की बहुत समझ आ। उन्होंने अपील की महला वासियों नूं कि तुसीं बहुत चंगे लोग हो। कहंदा कि इहदी घरवाली दा कोई कसूर नहीं है। इन्हें इत्थों तक कहा कि उहदा हुण दुनिया च कौन रह गया, मेरे नाल उहनूं भी तुसीं केस च शामिल कर दिओ, उहदा भावें कसूर नहीं है, तुसीं उहनूं कर दिओ, घट्टो घट्ट रोटी ते खाई जाएगी। वो कहता भी मैं ये काम नहीं किया, पुलिस ने काम नहीं किया कि असीं उस बेगुनाह नूं तेरे करके नहीं सजा दे सकते। बट मुहल्ला वासियों नूं कहा कि हुण उहदे नाल नफरत ना करिओ, उहनूं टाइम पास करन दिओ।
ਤਾਂ ਇਹ ਚੀਜ਼ ਜੀ ਮੈਨੂੰ ਅੱਛੀ ਲੱਗੀ, ਜਿਹੜੀ ਉਹਨਾਂ ਨੇ ਸੋਸ਼ਲੀ ਅਪੀਲ ਕੀਤੀ ਹੈ ਪ੍ਰੋਫੈਸ਼ਨਲਿਜ਼ਮ ਤੋਂ ਹਟ ਕੇ, ਇਹ ਅੱਛੀ ਚੀਜ਼ ਲੱਗੀ ਹੈ। ਪਰ ਸਮਾਜਿਕ, ਇਹ ਮਤਲਬ ਕਿ ਸਮਾਜਿਕ ਬੁਰਾਈ ਜਿਹੜੀ ਹੈ, ਦੇਖ ਲਓ ਕਤਲਾਂ ਦਾ ਕਾਰਨ ਬਣ, ਉਹਨੇ ਕੀਤਾ ਗੁਨਾਹ ਹੈ, ਉਹਦੇ ਜੀ ਵਾਸਤੇ ਉਹਨੂੰ ਫਾਂਸੀ ਵੀ ਹੋ ਸਕਦੀ ਹੈ ਤੇ ਸਜ਼ਾ ਕਰਨੀ ਤੋਂ ਕਰਨੀ ਹੋਣੀ ਚਾਹੀਦੀ ਹੈ। ਪਰ ਵੇਖੋ ਕਿ ਕਈ ਵਾਰ ਅਸੀਂ ਸਹਿ ਸੁਭਾਅਕੀ ਗੱਲਾਂ ਕਰਦੇ ਆ, ਤਾਂ ਉਹ ਗੱਲਾਂ ਕਿਸੇ ਬੰਦੇ ਨੂੰ ਕਿਸ ਕਦਰ ਅੱਗੇ ਜਾ ਕੇ ਬਈ ਉਹ ਹਰਟ ਕਰਦੀਆਂ ਨੇ। ਇਹ ਇਹਦੀ ਮਿਸਾਲ ਹੈ ਇਹ ਕਤਲकांड। ਜੀ ਜੀ, ਇਹ ਤਾਂ ਹੈ। ਸੋ ਅੱਗੇ ਚੱਲੀਏ, ਗੱਲ ਕਰਦੇ ਹਾਂ ਜ਼ਮਾਨਤ ਦੀਆਂ ਸ਼ਰਤਾਂ ਨੂੰ ਮੋਡੀਫਾਈ ਕਰਨ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਦਾਖਲ ਕੀਤੀ ਪਟੀਸ਼ਨ। ਦੇਖੋ, ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਉਹ ਈਡੀ ਵਾਲਾ ਮਸਲਾ ਹੈ ਨਾ, ਤੁਹਾਨੂੰ ਯਾਦ ਹੋਏਗਾ, ਜਿਹਦੇ ਚ ਸੁਖਪਾਲ ਸਿੰਘ ਖਹਿਰਾ ਬਹੁਤ ਕਸੂਤੇ ਫਸ ਗਏ ਸਨ। ਤਾਂ ਜੀ ਚਲੋ ਹੁਣ ਜਿਹੜੀ ਜ਼ਮਾਨਤ ਮਿਲਦੀ ਹੈ ਨਾ, ਜ਼ਮਾਨਤ ਹਮੇਸ਼ਾ ਗੁਰਪ੍ਰੀਤ ਜੀ ਇਹ ਮਿਲਦੀ ਹੈ ਸ਼ਰਤਾਂ ਦੇ ਤਹਿਤ। ਜੀ ਕੋਈ ਵੀ ਜ਼ਮਾਨਤ ਹੋਏਗੀ ਨਾ ਜਿਹੜੀ ਇੰਡੀਅਨ ਪੀਨਲ ਕੋਡ ਦੇ ਤਹਿਤ ਮਿਲਦੀ ਹੈ, ਉਹਦੇ 'ਚ ਜੀ ਸ਼ਰਤਾਂ ਹੁੰਦੀਆਂ ਨੇ। ਜੀ ਅੱਛਾ, ਇਹਨਾਂ ਦੀ ਜਿਹੜੀ ਜ਼ਮਾਨਤ ਹੈ ਉਹਦੇ ਵਿੱਚ ਇੱਕ ਸ਼ਰਤ ਇਹ ਹੈ ਕਿ ਪਾਸਪੋਰਟ ਜਮ੍ਹਾਂ ਕਰਵਾਉਣਾ ਪਏਗਾ ਤੁਹਾਨੂੰ, ਜੀ ਤੇ ਕੋਰਟ ਦੀ ਆਗਿਆ ਤੋਂ ਬਗੈਰ ਤੁਸੀਂ ਵਿਦੇਸ਼ ਨਹੀਂ ਜਾ ਸਕਦੇ। ਦੇਖੋ, ਕੋਰਟ ਦੀ ਆਗਿਆ ਤਾਂ ਲੈਣੀ ਪੈਂਦੀ ਹੈ ਤਕਰੀਬਨ ਹਰ ਇੱਕ ਕੇਸ 'ਚ, ਜੀ ਉਹ ਤੁਹਾਨੂੰ ਪਰਮਿਸ਼ਨ ਲੈ ਕੇ ਫਿਰ ਜਾਣਾ ਪੈਂਦਾ। ਤੇ ਦੂਸਰੇ ਪਾਸੇ ਪਾਸਪੋਰਟ ਜਮ੍ਹਾਂ ਕਰਾਉਣ ਦੀ ਉਹ ਕਹਿੰਦੇ ਆ ਕਿ ਇਹ ਸ਼ਰਤ ਹਟਾ ਦੇਣੀ ਚਾਹੀਦੀ ਹੈ ਕਿ ਕਿਸੇ ਵੇਲੇ ਵੀ, ਹੁਣ ਦੇਖੋ ਪਹਿਲਾ ਪੰਗਾ ਤੇ ਇਹ ਹੋਏਗਾ ਕਿ ਪਾਸਪੋਰਟ ਲਵੋ, ਫਿਰ ਤੁਸੀਂ ਪਰਮਿਸ਼ਨ ਲਵੋ। ਬਈ ਘੱਟੋ ਘੱਟ ਇਹ ਤਾਂ ਸ਼ਰਤ ਹਟੇ ਕਿ ਪਾਸਪੋਰਟ ਜਿਹੜਾ ਅਗਲੇ ਨੂੰ ਦਿੱਤਾ ਜਾਵੇ, ਜਦੋਂ ਵੀ ਉਹਨੇ ਜਾਣਾ ਹੈ ਤਾਂ ਕੋਰਟ ਨੂੰ ਸੂਚਿਤ ਕਰਕੇ ਕੋਰਟ ਤੋਂ ਪਰਮਿਸ਼ਨ ਲੈ ਕੇ ਆਉਂਦਾ ਜਾਵੇ। ਸੋ ਇਸ ਕਰਕੇ ਇਹਨਾਂ ਨੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਆ ਕਿ ਮਨੀ ਜੀ ਲਾਂਡਰਿੰਗ ਕੇਸ ਦੇ ਵਿੱਚ ਉਹਨਾਂ ਨੂੰ ਇਹ ਜ਼ਮਾਨਤ ਜਿਹੜੀ ਆ ਮੋਡੀਫਾਈ ਕਰਕੇ ਰਾਹਤ ਦਿੱਤੀ ਜਾਵੇ। तो खैर 27 जुलाई वास्ते नोटिस दे दिता गया, क्योंकि ये भी जी एक प्रोसीजर हुंदा है। प्रोसीजर इउं हुंदा है कि पहला केस जिहड़ा है वो रजिस्ट्री च जांदा है, मामला जी रजिस्ट्री च जांदा है, फिर उसते बाद लिस्टड हुंदा सुनवाई वास्ते, फिर उस तो बाद जिहड़ियां संबंधित धिरां हुंदियां ने हाई कोर्ट जां सुप्रीम कोर्ट दे विच उहनां नूं नोटिस भेज के तलब किया जाता है, यानी उहनां नूं सद्दा दिता जाता है कि आके भाई तुहानूं जवाब देना पएगा। ਹੁਣ ਇਹ ਵੇਖਣਾ ਹੋਏਗਾ ਕਿ ਉੱਥੇ ਕੇਂਦਰੀ ਏਜੰਸੀ ਜਿਹੜੀ ਹੈ ਉਹ ਆ ਕੇ ਕੀ ਜਵਾਬ ਦਿੰਦੀ ਆ। ਤਾਂ ਇਹ ਵੈਸੇ ਹੁੰਦਾ ਪੰਗਾ ਹੀ ਆ, ਕਿਉਂਕਿ ਕਿੱਥੇ ਬੰਦੇ ਨੇ ਜਦੋਂ ਜੀ ਕੀਤਾ ਆਪਦਾ ਵੀਜ਼ਾ ਲਵਾਇਆ ਤੇ ਨਿਕਲ ਗਿਆ, ਕਿੱਥੇ ਇਸ ਤਰ੍ਹਾਂ ਦੀਆਂ ਅੜਚਨਾ ਅੜਿੱਕਿਆਂ ਚੋਂ ਫਿਰ ਇਜਾਜ਼ਤ ਲੈਣੀ ਪੈਂਦੀ ਹੈ। ਸੋ ਇਸ ਕਰਕੇ ਸੁਖਪਾਲ ਸਿੰਘ ਖਹਿਰਾ ਨੂੰ ਇਹ ਕਾਨੂੰਨੀ ਲੜਾਈ ਲੜਨੀ ਪੈ ਰਹੀ ਹੈ ਕਿ ਪਾਸਪੋਰਟ ਜਮ੍ਹਾਂ ਕਰਵਾਉਣ ਵਾਲੀ ਅਤੇ ਵਿਦੇਸ਼ ਜਾਣ ਵਾਸਤੇ ਆਗਿਆ ਲੈਣ ਵਾਲੀ ਜਿਹੜੀ ਸ਼ਰਤ ਹੈ ਉਹਨੂੰ ਮੋਡੀਫਾਈ ਕਰ ਦਿੱਤਾ ਜਾਵੇ। ਜੀ, ਸੋ ਵੇਖਦੇ ਹਾਂ ਕਿ ਸੁਖਪਾਲ ਖਹਿਰਾ ਦੀ ਜਿਹੜੀ ਮੰਗ ਹੈ ਉਹਨੂੰ ਬੂਟ ਪੈਂਦਾ ਜਾਂ ਨਹੀਂ। ਸੋ ਅੱਗੇ ਚੱਲੀਏ, ਗੱਲ ਅਦਾਲਤ ਦੀ ਹੀ ਕਰਦੇ ਹਾਂ। ਫਿਰ ਤੋਂ ਪੰਜਾਬੀ ਦੀ ਗੱਲ ਫੇਰ ਰੇੜੇ ਪਈ ਹੈ ਜੀ ਅਦਾਲਤ 'ਚ। ਹਾਂਜੀ, ਦੇਖੋ ਅਦਾਲਤਾਂ 'ਚ ਪੰਜਾਬੀ ਲਾਗੂ ਕਰਵਾਉਣ ਦੀ ਮੰਗ ਬੜੀ ਲੰਮੇਰੀ ਆ, ਬੜੀ ਲੰਮੀ ਆ ਤੇ ਬੜੀ ਚਿਰੋਕਣੀ ਵੀ ਆ, ਬੜੇ ਚਿਰ ਦੀ ਆ। ਤੇ ਮੈਂ ਖੁਦ ਇਹਦਾ ਬਹੁਤ ਵੱਡਾ ਕਹਿ ਲਓ ਕਿ ਹਾਮੀਦਾਰ ਆ, ਬਹੁਤ ਵੱਡਾ ਇਹਦਾ ਹਮਾਇਤੀ ਆ ਕਿ ਕਿਸੇ ਵੀ ਭਾਸ਼ਾ ਐਕਟ ਦੀ ਉਦੋਂ ਤੱਕ ਸਾਰਥਕਤਾ ਹੈ ਹੀ ਨਹੀਂ ਜਦੋਂ ਤੱਕ ਉਸ ਸੂਬੇ ਦੇ ਵਿੱਚ ਅਦਾਲਤੀ ਕੰਮਕਾਰ ਜਿਹੜੇ ਆ ਉਹ ਮਾਂ ਬੋਲੀ 'ਚ, ਉੱਥੇ ਮਾਂ ਭਾਸ਼ਾ 'ਚ ਲਾਗੂ ਨਹੀਂ ਹੁੰਦੇ। ਹੁਣ ਮਸਲਨ ਗੱਲ ਇਹ ਆ ਕਿ ਭਾਸ਼ਾ ਐਕਟ ਆਪਣੀ ਥਾਂ ਤੇ ਹੋਵੇ, ਫਰਜ਼ ਕਰੋ ਤੁਸੀਂ ਲੋਅਰ ਕੋਰਟ 'ਚ ਵੀ ਗਏ ਹੋ, ਉੱਥੇ ਤੁਹਾਡੇ ਕੇਸ ਦੀ ਬਹਿਸ ਹੋ ਰਹੀ ਆ, ਬਹਿਸ ਅੰਗਰੇਜ਼ੀ 'ਚ ਚੱਲ ਰਹੀ ਆ, ਨੋਟ ਵੀ ਅੰਗਰੇਜ਼ੀ 'ਚ ਹੋ ਰਹੀ ਆ, ਤੁਸੀਂ ਮੇਰੇ ਵਾਂਗੂ ਘੱਟ ਪੜ੍ਹੇ ਹੋ ਜਾਂ ਅਨਪੜ੍ਹ ਹੋ, ਕੇਸ ਤੁਹਾਡੀ ਜ਼ਿੰਦਗੀ ਦਾ ਫੈਸਲਾ ਹੋ ਰਿਹਾ ਪਰ ਤੁਹਾਨੂੰ ਕੋਈ ਪਤਾ ਨਹੀਂ। ਤੁਸੀਂ ਕਾਗਜ਼ ਕਢਵਾਣੇ ਨੇ ਤਾਂ ਤੁਹਾਨੂੰ ਫਿਰ ਨਿਰਭਰਤਾ ਰੱਖਣੀ ਪਏਗੀ, ਜਾ ਕੇ ਫਿਰ ਵਿਖਾਉਣਾ ਪਏਗਾ ਕਿ ਇਹਦੇ ਵਿੱਚ ਕੀ ਹੋਇਆ। ਸੋ ਇਸ ਕਰਕੇ ਇਧਰਲੇ ਪਾਸੇ ਬਹੁਤ ਚਿਰ ਤੋਂ ਕੰਮ ਹੋ ਜਾਣਾ ਚਾਹੀਦਾ ਸੀ, ਜਿਹੜਾ ਹੁਣ ਨਹੀਂ ਹੋਇਆ। ਤਾਂ ਹੁਣ ਹੋਇਆ ਕੀ ਹੈ ਕਿ ਵੱਖ-ਵੱਖ ਟ੍ਰਿਬਿਊਨਲਾਂ, ਅਦਾਲਤਾਂ 'ਚ ਪੰਜਾਬੀ 'ਚ ਕੰਮ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਜਿਹੜਾ ਹੈ ਉਹ ਤਲਬ ਕੀਤਾ ਗਿਆ। ਤਾਂ ਹਾਈ ਕੋਰਟ ਦਾ ਇੱਕ ਕਹਿ ਲਓ ਕਿ ਰਜਿਸਟਰਾਰ ਦਾ ਹੁਕਮ ਸੀਗਾ,
ਉਹਨੂੰ ਚੁਣੌਤੀ ਦਿੱਤੀ ਗਈ ਹੈ ਤੇ 20 ਨਵੰਬਰ ਤੱਕ ਹੁਣ ਇਹਨਾਂ ਨੂੰ ਜਵਾਬ ਕਰਨ ਵਾਸਤੇ ਟਾਈਮ ਦਿੱਤਾ ਗਿਆ। ਇਹ ਪਟੀਸ਼ਨ ਜਿਹੜੀ ਹੈ HC ਅਰੋੜਾ ਤੇ ਮਿੱਤਰ ਸੈਨ ਮੀਤ ਜਿਹੜੇ ਆ ਉਹਨਾਂ ਵੱਲੋਂ ਇਹ ਦਾਖਲ ਕੀਤੀ ਗਈ ਹੈ ਕਿ 5 ਫਰਵਰੀ 1991 ਨੂੰ ਗੁਰਪ੍ਰੀਤ ਜੀ ਹਾਈ ਕੋਰਟ ਰਜਿਸਟਰਾਰ ਨੇ ਇਹ ਫੈਸਲਾ ਦਿੱਤਾ ਸੀਗਾ, ਮਤਲਬ ਕਿ ਜਿਹੜਾ ਭਾਸ਼ਾ ਦਾ ਮਸਲਾ ਹੈ ਜਿਹੜਾ ਉਪਜਿਆ ਹੈ ਕਿ ਇਹ ਇਸ ਤਰ੍ਹਾਂ ਚੱਲੇਗਾ, ਅੰਗਰੇਜ਼ੀ ਦੇ ਵਿੱਚ ਚੱਲੇਗਾ, ਸੰਪਰਕ ਭਾਸ਼ਾ ਦੇ ਤੌਰ ਤੇ ਜਿਹਨੂੰ ਆਪਾਂ ਕਹਿੰਦੇ ਆ। ਤਾਂ ਹੁਣ ਇਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਇਸ ਨੂੰ ਤੋੜ ਕੇ, ਇਸ ਫੈਸਲੇ ਨੂੰ ਤੋੜ ਕੇ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਆਫੀਸ਼ੀਅਲ ਲੈਂਗੁਏਜ ਅਮੈਂਡਮੈਂਟ ਐਕਟ 2008 ਲਾਗੂ ਹੋ ਚੁੱਕਾ ਹੈ ਜੀ, ਨੋਟੀਫਾਈਡ ਹੋ ਚੁੱਕਾ ਹੈ, ਤੇ ਜਿਹਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਹਾਈ ਕੋਰਟ ਦੇ ਤਹਿਤ ਰਹਿਣ ਵਾਲੀਆਂ ਸਾਰੀਆਂ ਸਿਵਲ ਤੇ ਕ੍ਰਿਮੀਨਲ ਅਦਾਲਤਾਂ, ਰੈਵਨਿਊ ਕੋਰਟ ਤੇ ਜਿਹੜੇ ਰੈਂਟ ਟ੍ਰਿਬਿਊਨਲ ਆ ਉਹਨਾਂ ਦੀ ਭਾਸ਼ਾ ਪੰਜਾਬੀ ਹੋਏਗੀ, ਤਾਂ ਫਿਰ ਇਹ ਲਾਗੂ ਕਿਉਂ ਨਹੀਂ ਹੋਇਆ। ਬਹੁਤ ਵਧੀਆ ਕਦਮ ਚੁੱਕਿਆ HC ਅਰੋੜਾ, ਤੁਸੀਂ ਦੇਖਿਆ ਹੀ ਹੋਏਗਾ, ਇਹ ਵਕੀਲ ਵੀ ਨੇ ਪਰ ਬਹੁਤ ਵਧੀਆ ਕੰਮ ਕਰਦੇ ਨੇ ਸਮਾਜ ਸੇਵਕ ਦੇ ਤੌਰ ਤੇ। ਤਾਂ ਮੈਂ ਬਹੁਤ ਖੁਸ਼ ਹੋਵਾਂਗਾ ਜਿਸ ਦਿਨ ਇਹ ਫੈਸਲਾ ਇਸ ਹੱਕ ਚ ਆ ਗਿਆ। ਤਾਂ ਚਲੋ ਘੱਟੋ ਘੱਟ ਕੁਛ ਪੰਜਾਬੀ ਮਾਂ ਬੋਲੀ ਦੇ ਪੁੱਤ ਤੇ ਉੱਠੇ ਨੇ ਜਿਨ੍ਹਾਂ ਨੇ ਇੱਧਰ ਸੋਚਿਆ ਕਿ ਕੱਲਾ ਮਸਲਾ ਬੋਲੀ ਦਾ, ਭਾਸ਼ਾ ਦਾ ਨਹੀਂ, ਮਸਲਾ ਇਹ ਵੀ ਹੈ ਕਿ ਕਿਸੇ ਦੀ ਕੇਸ ਦੀ ਕੋਈ ਪੈਰਵਾਈ ਜਿਹੜੀ ਹੁੰਦੀ ਹੈ, ਜੇ ਉਹਨੂੰ ਸਮਝ ਹੀ ਨਾ ਆਵੇ, ਕੋਈ ਚਰਚਾ ਹੁੰਦੀ ਹੈ ਉਹਨੂੰ ਸਮਝ ਹੀ ਨਾ ਆਵੇ, ਕੋਈ ਬਹਿਸ ਹੁੰਦੀ ਹੈ, ਕੋਈ ਗਵਾਹੀ ਹੁੰਦੀ ਉਹਨੂੰ ਸਮਝ ਨਾ ਆਵੇ, ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਗਲਤ ਜਿਹਾ ਮੈਸੇਜ ਹੈ ਸਾਡੇ ਸਿਸਟਮ ਵਾਸਤੇ ਵੀ, ਕਿ ਕੋਈ ਨਾਗਰਿਕ ਹੈ ਜਿਹੜਾ ਉਹ ਨਿਰਭਰ ਹੈ ਇਹ ਵੇਖਣ ਵਾਸਤੇ ਵੀ ਕਿ ਰਿਕਾਰਡ 'ਚ ਦਰਜ ਕੀ ਹੋਇਆ ਜੀ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ। ਤਾਂ ਮੈਨੂੰ ਲੱਗਦਾ ਕਿ ਜੇ ਇੱਥੇ ਲਾਗੂ ਹੋ ਗਿਆ ਨਾ, ਫਿਰ ਸਮਝ ਲਓ ਕਿ ਆਪਣੀ ਉਹ ਜਿਹੜੀ ਇੱਕ ਚਾਹਤ ਹੈ ਸਾਰੇ ਪੰਜਾਬੀਆਂ ਦੀ, ਕਿਉਂਕਿ ਸਾਰੇ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਆ ਜੀ। ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਸਟੈਨਫੋਰਡ ਯੂਨੀਵਰਸਿਟੀ ਨੇ ਨਾ ਇੱਕ ਸਰਵੇ ਕੀਤਾ ਸੀਗਾ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ, ਰਿਪੋਰਟ ਵੀ ਆਈ ਸੀਗੀ ਜੀ। ਤਾਂ ਜਿੰਨੀਆਂ ਇੰਡੀਅਨ ਲੋਕਲ ਲੈਂਗੁਏਜਸ ਹੈਗੀਆਂ ਨੇ ਜੀ, ਉਹਨਾਂ ਚੋਂ ਪੰਜਾਬੀ ਦੀ ਸਭ ਤੋਂ ਜ਼ਿਆਦਾ 52% ਬਣਦੀ ਹੈ ਕਿ ਸਾਡੇ ਬੱਚੇ ਗਲੋਬਲੀ, ਜੋ ਉਹਨਾਂ ਦਾ ਗਲੋਬਲੀ ਸਕਿੱਲ ਕਹਿ ਲਓ ਕਿ ਜੋ ਹੁੰਦਾ ਹੈ, ਉਹ ਪੰਜਾਬੀ ਚ, ਮਤਲਬ ਕਿ ਮਾਂ ਭਾਸ਼ਾ ਜਿਹੜੀ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਬਣਦਾ। ਪੂਰੀਆਂ ਭਾਸ਼ਾਵਾਂ ਜਿਹੜੀਆਂ ਦੇਸ਼ ਦੀਆਂ ਉਹ ਪਿੱਛੇ ਰਹਿ ਜਾਂਦੀਆਂ ਜੀ। ਹਿਸਾਬ ਲਾ ਲਓ, ਇਹ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਸਾਡੇ ਬੱਚੇ ਪੰਜਾਬੀ ਚ ਜ਼ਿਆਦਾ ਸਿੱਖ ਕੇ ਤੇ ਗਲੋਬਲੀ ਉਹਨਾਂ ਦਾ ਜਿਹੜਾ ਬੌਧਿਕ ਪੱਧਰ ਆ ਉਹ ਜ਼ਿਆਦਾ ਵਿਕਸਿਤ ਹੁੰਦਾ ਬਨਸਪਤ ਦੂਸਰੀਆਂ ਭਾਸ਼ਾਵਾਂ ਦੇ। ਤੇ ਜੇ ਇੱਥੇ ਹੋ ਜਾਂਦਾ ਤਾਂ ਅਸੀਂ ਸਮਝ ਲਓ ਕਿ ਬਹੁਤ ਵੱਡਾ ਮੋਰਚਾ ਮਾਰ ਲਿਆ ਜੀ। ਇਹ ਤਾਂ ਹੈ, ਮਾਣ ਵਾਲੀ ਗੱਲ ਤਾਂ ਹੁੰਦੀ ਹੈ ਜਦੋਂ ਐਡੀ ਵੱਡੀ ਰਿਸਰਚ 'ਚ ਪੰਜਾਬੀ ਦਾ ਨਾਮ ਆਵੇ। ਸੋ ਅੱਗੇ ਚੱਲੀਏ, ਗੱਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਕਰਦੇ ਹਾਂ। ਇਸ ਦੇ ਵਿੱਚ ਜਦੋਂ ਕਤਲ ਹੁੰਦਾ ਹੈ, ਗੈਂਗਸਟਰ ਪ੍ਰਿਆਵਰਤ ਫੌਜੀ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ। ਸੋ ਹੁਣ ਪ੍ਰਿਆਵਰਤ ਫੌਜੀ ਦੇ ਭਰਾ ਦਾ ਇਨਕਾਊਂਟਰ ਹੋਇਆ ਜੀ, ਉਹ ਕੀ ਹੈ ਸਾਰੀ ਕਹਾਣੀ, ਕਿੱਥੇ ਇਨਕਾਊਂਟਰ ਹੋਇਆ? ਦੇਖੋ, ਇਹ ਹਰਿਆਣੇ ਦੇ ਵਿੱਚ ਹੋਇਆ, ਹਰਿਆਣਾ ਪੁਲਿਸ ਨੇ ਇਨਕਾਊਂਟਰ ਕੀਤਾ ਆ। ਤੇ ਇਹ ਪ੍ਰਿਆਵਰਤ ਫੌਜੀ ਜਿਹੜਾ ਸੀਗਾ, ਇਹ ਜਿਹੜਾ ਕਹਿ ਲਓ ਕਿ ਸੈਕੰਡ ਮੋਡਿਊਲ ਸੀਗਾ, ਉਹਦਾ ਹੈਡ ਇਹੀ ਸੀਗਾ ਜਦੋਂ ਸਿੱਧੂ ਮੂਸੇਵਾਲੇ ਨੂੰ ਇਹਨਾਂ ਨੇ ਮਾਰਿਆ। ਦੇਖੋ, ਇਹਦੇ ਭਰਾ ਬਾਰੇ ਇਹ ਕਿਹਾ ਗਿਆ ਕਿ ਇਹ ਰੰਗਦਾਰੀ ਵਗੈਰਾ ਮੰਗ ਰਿਹਾ ਸੀ, ਉੱਥੇ ਧਮਕਾ ਰਿਹਾ ਸੀ ਲੋਕਾਂ ਨੂੰ ਲਗਾਤਾਰ। ਤਾਂ ਪੁਲਿਸ ਨੇ ਮਤਲਬ ਮੁਕਾਬਲਾ ਜਿਹੜਾ ਉਹ ਬਣਾ ਦਿੱਤਾ ਜਾਂ ਮੁਕਾਬਲਾ ਹੋਇਆ ਕਿ ਇਹਨਾਂ ਨੂੰ ਰੋਕਿਆ ਗਿਆ, ਇਹਨਾਂ ਨੇ ਫਾਇਰਿੰਗ ਕੀਤੀ, ਸਰੈਂਡਰ ਵਾਸਤੇ ਕਿਹਾ, ਜਿਵੇਂ ਪੁਲਿਸ ਦੀ ਕਹਾਣੀ ਹੁੰਦੀ ਹੈ। ਇਹਨਾਂ ਨੇ ਨਹੀਂ ਕੀਤਾ ਤੇ ਜਵਾਬੀ ਕਾਰਵਾਈ 'ਚ ਇਹ ਜਿਹੜਾ ਰਕੇਸ਼ ਉਰਫ ਰਾਕਾ ਮਾਰਿਆ ਗਿਆ, ਤੇ ਜਿਹੜਾ ਦੂਸਰਾ ਸੀ ਸੋਨੂ ਜੱਟ ਉਹ ਜ਼ਖਮੀ ਹੋ ਗਿਆ। ਦੇਖੋ, ਗੱਲ ਇਹ ਆ ਕਿ ਜਿਹੜਾ ਪ੍ਰਿਆਵਰਤ ਫੌਜੀ ਹੈ ਉਹ ਤੁਹਾਨੂੰ ਪਤਾ ਲੱਗ ਗਿਆ ਕਿ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਅਹਿਮ ਮੁਲਜ਼ਮ ਸੀਗਾ। ਪਰ ਦੂਸਰੇ ਪਾਸੇ ਜਿਹੜੇ ਹੁਣ ਇਹਦੇ ਘਰ ਦੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਦਰਅਸਲ ਇਹਨੂੰ ਮੁਹਾਲੀ ਤੋਂ ਚੱਕਿਆ ਗਿਆ। ਇਹ ਇੰਟਰਸਟਿੰਗ ਗੱਲ ਹੈ ਕਿ ਇਹਨੂੰ ਰਾਕਾ ਜਿਹੜਾ ਸੀਗਾ ਇਹਨੂੰ ਚੁੱਕਿਆ ਗਿਆ ਮੁਹਾਲੀ ਤੋਂ, ਇਹਨੂੰ ਟੌਰਚਰ ਕੀਤਾ ਗਿਆ ਬੇਹੱਦ। ਉਸ ਤੋਂ ਬਾਅਦ ਜਦੋਂ ਇਹ ਮਰ ਗਿਆ ਤੇ ਫਿਰ ਇਹਨਾਂ ਨੇ ਫੇਕ ਐਨਕਾਊਂਟਰ ਬਣਾ ਦਿੱਤਾ। ਮਤਲਬ ਕਿ ਦੇਖੋ, ਪੁਲਿਸ ਦੀ ਕਹਾਣੀ ਅਤੇ ਜੋ ਪਰਿਵਾਰ ਆ ਉਹਨਾਂ ਦੀ ਬਿਆਨੀ ਦੇ ਵਿੱਚ ਦੋਨਾਂ 'ਚ ਬਹੁਤ ਵਿਰੋਧਾਭਾਸ ਆ। ਤਾਂ ਹੋ ਸਕਦਾ ਕਿ ਕੋਰਟ ਦੇ ਵਿੱਚ ਵੀ ਇਹ ਮਾਮਲਾ ਜਾਵੇ, ਕੋਰਟ ਕਚਹਿਰੀ 'ਚ ਵੀ ਮਾਮਲਾ ਜਾਵੇ,
ਪਰ ਮੈਨੂੰ ਲੱਗਦਾ ਆ ਕਿ ਜੇ ਇੱਕ ਭਰਾ ਇਸ ਰਸਤੇ ਤੇ ਤੁਰ ਜਾਵੇ ਤੇ ਦੂਜੇ ਨੂੰ ਤੁਰਨਾ ਨਹੀਂ ਚਾਹੀਦਾ। ਜੇ ਤੁਰਿਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਮੋਹਾਲੀ ਕੀ ਕਰ ਰਹੇ ਸੀ। ਜੀ ਕੁਛ ਨਾ ਕੁਛ ਤਾਂ ਪੁਲਿਸ ਕੋਲ ਰਿਕਾਰਡ ਹੋਏਗਾ ਹੀ ਨਾ। ਪਰ ਜੇ ਪੁਲਿਸ ਨੇ ਫੇਕ ਐਨਕਾਊਂਟਰ ਕੀਤਾ, ਭਾਵੇਂ ਉਹ ਦੋਸ਼ੀ ਵੀ ਹੋਣ, ਬੇਸ਼ੱਕ ਉਹ ਇਹ ਕੰਮ ਕਰ ਰਹੇ ਸੀ ਰੰਗਦਾਰੀ ਜਾਂ ਵਸੂਲੀ, ਜੀ ਤੇ ਟਾਰਚਰ ਚ ਮਾਰ ਕੇ ਇਹ ਐਨਕਾਊਂਟਰ ਬਣਾਉਣਾ, ਇਹ ਵੀ ਬਹੁਤ ਅਣਮਨੁੱਖੀ ਕਾਰਵਾਈ ਹੈ। ਸੋ ਇਸ ਕਰਕੇ ਇਸ ਕਾਰਵਾਈ ਦੀ ਵੀ ਨਿਖੇਧੀ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਹੈ। ਤੇ ਜੇਕਰ ਕਿਸੇ ਵੀ ਪੁਲਿਸ ਵਾਲੇ ਨੇ, ਚਾਹੇ ਉਹ ਅਫਸਰ ਹੈ, ਚਾਹੇ ਅਧਿਕਾਰੀ ਕਰਮਚਾਰੀ ਕੋਈ ਵੀ ਹੈ, ਜੇਕਰ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਘੜੀ ਹੈ ਜਾਂ ਅੰਜਾਮ ਦਿੱਤਾ ਹੈ, ਤਾਂ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰਿਵਾਰ ਦੀ ਵੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦਾ ਜੀ ਮਰਿਆ ਹੈ। ਪਰ ਜੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੀ ਪ੍ਰਿਯਵਰਤ ਫੌਜੀ ਨੇ ਵੀ ਇੱਕ ਘਰ ਦਾ ਮਾਰਿਆ। ਜੀ ਇਹ ਤਾਂ ਹੈ। ਸੋ ਇਹ ਤਾਂ ਹੁਣ ਕਾਰਵਾਈ ਜਿਹੜੀ ਕੀਤੀ ਹੈ ਪੁਲਿਸ ਨੇ, ਉਹ ਕਿੰਨੀ ਠੀਕ ਹੈ ਜਾਂ ਕਿੰਨੀ ਗਲਤ ਹੈ, ਪਰਿਵਾਰ ਦਾ ਕਹਿਣਾ ਜੋ ਹੈ ਉਹ ਕਿੰਨਾ ਠੀਕ ਹੈ, ਤਾਂ ਸਮਾਂ ਬਿਆਨ ਕਰੂਗਾ। ਸੋ ਆਪਾਂ ਅਗਲੀ ਖਬਰ ਵੱਲ ਚੱਲੀਏ। ਬੀਜੇਪੀ ਦੇ ਵਿਧਾਇਕ ਦੀ ਗੱਲ ਕਰੀਏ। ਬੀਜੇਪੀ ਦੇ ਵਿਧਾਇਕ ਨੇ ਜਿਹੜਾ ਕੰਮ ਵਿਧਾਨ ਸਭਾ ਦੇ ਵਿੱਚ ਬੈਠਿਆਂ ਕਰਤਾ, ਉਹ ਬੜਾ ਅਸ਼ਲੀਲ ਹੈ। ਕਹਿੰਦੇ ਅਸ਼ਲੀਲ ਫਿਲਮ ਵੇਖ ਰਿਹਾ ਸੀ। ਹਾਂਜੀ ਹਾਂਜੀ, ਖਬਰ ਪੜ੍ਹਦਿਆਂ ਤੁਹਾਡੇ ਵੀ ਬੁੱਲਾਂ ਤੇ ਮੁਸਕਰਾਹਟ ਆ ਗਈ ਹਲਕੀ ਜੀ। ਤੇ ਖੈਰ ਦੇਖੋ, ਗੱਲ ਇਹ ਆ ਕਿ ਇਹ ਪਹਿਲੀ ਵਾਰੀ ਨਹੀਂ ਹੋਇਆ। ਇੰਡੀਆ ਵਾਸਤੇ ਇਹ ਸ਼ਰਮਸਾਰ ਕਰਨ ਵਾਲਾ ਜਿਹੜਾ ਇਹ ਕਾਂਡ ਹੈ, ਤੁਹਾਨੂੰ ਯਾਦ ਹੋਣਾ ਹੈ, ਇੱਕ ਵਾਰੀ ਹੋਇਆ ਕੀ ਸੀਗਾ ਕਿ ਕਰਨਾਟਕ ਦੀ ਅਸੈਂਬਲੀ ਦੇ ਵਿੱਚ ਜੀ ਜਿਹੜਾ ਉਹਨਾਂ ਦਾ ਸਹਿਕਾਰਤਾ ਮੰਤਰੀ ਸੀ ਉਦੋਂ, ਲਕਸ਼ਮਣ ਸਾਹਿਬ ਦੀ, ਜੇ ਮੈਂ ਨਹੀਂ ਭੁੱਲਦਾ, ਤੇ ਇੱਕ ਹੋਰ ਜਿਹਦਾ ਮਤਲਬ ਕਿ ਮੰਤਰਾਲਾ ਵੀ ਸ਼ਾਇਦ ਔਰਤਾਂ ਵਾਲਾ ਸੀ, ਔਰਤ ਅਤੇ ਬਾਲ ਵਿਕਾਸ ਮੰਤਰੀ ਸੀ, ਸੀਸੀ ਪਾਟਿਲ, ਇਹ ਪੂਰਨ ਵੇਖੀ ਜਾਂਦੇ ਸੀਗੇ। ਤੇ ਉਹ ਕਿਤੇ ਕੈਮਰਾ ਘੁੰਮ ਗਿਆ ਨਾ, ਤੇ ਪਰਦਾਫਾਸ਼ ਹੋ ਗਿਆ। ਤੇ ਕਮਾਲ ਦੀ ਗੱਲ ਹੈ ਕਿ ਉਦੋਂ ਬੜਾ ਇਹਨਾਂ ਦਾ ਗੁੱਡਾ ਵੱਜਾ, ਤੇ ਜਦੋਂ ਪਿੱਛੇ ਜੇ ਸਰਕਾਰ ਬਣੀ ਉੱਥੇ ਕਰਨਾਟਕ 'ਚ ਇਹਨਾਂ ਨੇ ਬਣਾਈ, ਤੇ ਲਕਸ਼ਮਣ ਸਾਹਿਬ ਦੀ ਨੂੰ ਮੰਤਰੀ ਬਣਾ ਦਿੱਤਾ। ਮੈਂ ਕਿਹਾ ਵਾਹ ਜੀ ਵਾਹ, ਇਹਨੂੰ ਤੇ ਮੈਡਲ ਮਿਲ ਗਿਆ। ਅੱਛਾ, ਦੂਸਰੇ ਪਾਸੇ ਉੜੀਸਾ ਦੇ ਵਿੱਚ ਹੋਇਆ ਸੀਗਾ, ਇਹ ਤੇ ਥੋੜਾ ਸਮੇਂ ਦੀ ਗੱਲ ਆ, ਉਦੋਂ ਕਾਂਗਰਸੀ ਵਿਧਾਇਕ ਸੀ ਨਾਭਾ ਦਾਸ, ਉਹ ਪੋਰਨ ਫਿਲਮ ਦੇਖ ਰਿਹਾ ਸੀ ਸਮਾਰਟਫੋਨ ਤੇ। ਮਤਲਬ ਕਿ ਦੇਖੋ ਤੁਸੀਂ, ਇਸ ਸੰਸਦ ਦੇ ਵਿੱਚ ਜਾਂ ਸਦਨ ਦੇ ਵਿੱਚ ਕਿੰਨੇ ਕੁ ਗੰਭੀਰ ਰਹਿੰਦੇ ਨੇ, ਇਹ ਵੀ ਦੇਖਣ ਵਾਲੀ ਗੱਲ ਹੈ ਨਾ। ਤੇ ਹੁਣ ਇਹ ਮਾਮਲਾ ਜਿਹੜਾ ਇਹ ਹੈਗਾ ਤ੍ਰਿਪੁਰਾ ਦਾ। ਇਹਦੇ ਵਿੱਚ ਅਸਲ 'ਚ ਕੀ ਹੈ ਕਿ ਜਿਹੜਾ ਇਹ ਵਿਧਾਇਕ ਸੀ ਭਾਜਪਾ ਦਾ, ਉਹ ਫਰਵਰੀ 'ਚ ਫੜਿਆ ਸੀਗਾ। ਹੁਣ ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਉੱਥੇ ਰੌਲਾ ਫੇਰ ਪੈ ਗਿਆ ਕਿ ਭਾਈ ਇਸ ਬੰਦੇ ਨੂੰ ਕੋਈ ਹੱਕ ਨਹੀਂ ਨੈਤਿਕ ਤੌਰ ਤੇ ਕਿ ਉਹ ਸਦਨ ਦੀ ਕਾਰਵਾਈ 'ਚ ਸ਼ਾਮਲ ਹੋਵੇ, ਇਹਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ। ਉੱਥੇ ਬਹੁਤ ਜ਼ਬਰਦਸਤ ਹੰਗਾਮਾ ਹੋਇਆ। ਪਰ ਬੇਸ਼ਰਮੀ ਕੀ ਇੰਤਹਾ ਹੈ ਭਾਈ, ਤੁਹਾਨੂੰ ਪਤਾ। ਜਿਹੜੇ ਸਪੀਕਰ ਸਾਹਿਬ ਆ, ਉਹ ਕਹਿੰਦੇ ਕਿ ਦੇਖੋ ਜੀ, ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਵੂਰਲ ਹੋ ਜਾਂਦੀਆਂ ਕਈ ਵਾਰ, ਗਲਤ ਮਲਤ, ਕੋਈ ਨਹੀਂ, ਜਾਂਚ ਪੜਤਾਲ ਕਰਵਾਵਾਂਗੇ। ਮਤਲਬ ਕਿ ਢੱਕਣ ਵਾਸਤੇ ਤਾਂ ਤੁਹਾਨੂੰ ਪਤਾ ਹੈ ਢੱਕਣ ਵਾਧੂ ਕੰਮ ਕਰਦੇ ਨੇ। ਪਰ ਜੋ ਵੀ ਆ, ਇਹ ਬੇਸ਼ਰਮੀ ਦੀ ਹੱਦ ਆ। ਤੇ ਉਸ ਤੋਂ ਵੀ ਵੱਡੀ ਗੱਲ ਆ ਕਿ ਇਸ ਤਰ੍ਹਾਂ ਦੀ ਬੇਸ਼ਰਮੀ ਨੂੰ ਮੁੜ ਕੇ ਕੱਜਣ ਵਾਸਤੇ ਇਹਨਾਂ ਦੇ ਆਪਣੇ ਢੱਕਣ ਜਿਹੜੇ ਉਹ ਕੰਮ ਆਈ ਜਾਂਦੇ ਨੇ ਜੀ। ਸੋ ਬੜੀ ਹਰਕਤ ਘਟੀਆ ਕਿਸਮ ਦੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਏ ਕੋਈ ਨਵਾਂ ਨਹੀਂ ਗੱਲ ਹੈ, ਪੁਰਾਣਾ ਵੀ ਰਿਕਾਰਡ 'ਚ ਚੀਜ਼ਾਂ ਨੇ ਇਸ ਤਰ੍ਹਾਂ ਹੁੰਦਾ ਰਿਹਾ। ਸੋ ਅੱਗੇ ਚਲੀਏ, ਹੁਣ ਗੱਲ ਕਰਦੇ ਹਾਂ ਰਸ਼ੀਆ ਵੱਲ ਵੱਧਦੇ ਹਾਂ। ਪੁਤਿਨ ਦੇ ਦੁਸ਼ਮਣ ਦੇ ਘਰ ਵੱਜੀ ਰੇਡ। ਹਾਂਜੀ, ਇਹ ਤਾਂ ਬੜਾ ਕਹਿ ਲਓ ਕਿ ਚਰਚਿਤ ਨਾਮ ਸੀਗਾ ਜੂਨ ਦੇ ਆਖਰੀ ਹਫਤੇ ਦੇ ਵਿੱਚ, ਪ੍ਰਿਗੋਜ਼ਿਨ। ਜੀ ਜੀ, ਪੂਰੀ ਦੁਨੀਆ ਦੇ ਵਿੱਚ ਪ੍ਰਿਗੋਜ਼ਿਨ ਦਾ ਨਾਮ ਜਿਹੜਾ ਨਾ ਗੂੰਜ ਉੱਠਿਆ ਸੀਗਾ ਕਿ ਤਖਤਾ ਪਲਟ ਦਾ ਯਤਨ ਕਰ ਦਿੱਤਾ, ਲੈ ਡੁੱਬੇਗਾ। ਪਰ ਭਾਈ ਪੁਤਿਨ ਤਾਂ ਪੁਤਿਨ ਹੈ, ਪੁਤਿਨ ਤਾਂ ਪੁਤਿਨ ਹੈ। ਆਖੇ ਜੀ ਇਹਨੂੰ ਬੇਲਾਰੂਸ ਦੇ ਵਿੱਚ ਸ਼ਰਨ ਮਿਲ ਗਈ, ਉੱਥੇ ਰਹੂਗਾ। ਫਿਰ ਬੇਲਾਰੂਸ ਵਾਲਿਆਂ ਨੇ ਕਿਹਾ ਕਿ ਨਹੀਂ ਜੀ, ਇਹ ਵਾਪਸ ਚਲੇ ਗਿਆ। ਉਦੋਂ ਬਾਅਦ ਹੁਣ ਗਾਇਬ ਹੈ। ਪਰ ਇਹਦੇ ਘਰ ਦੇ ਵਿੱਚ ਰੇਡ ਵੱਜੀ ਹੈ ਜੀ, ਰੇਡ ਵੱਜੀ ਆ। ਕੁਝ ਚੀਜ਼ਾਂ ਬਰਾਮਦ ਹੋਈਆਂ, ਕੁਝ ਵਿਗਸ ਮਤਲਬ ਕਿ ਭੇਸ ਵਟਾਉਣ ਵਾਸਤੇ ਬੜੀ ਵੱਡੀ ਰਕਮ, ਹਥਿਆਰਾਂ ਦਾ ਜ਼ਖੀਰਾ ਇਤਿਆਦਿ ਕਿ ਸਾਰੀਆਂ ਚੀਜ਼ਾਂ ਉੱਥੋਂ ਬਰਾਮਦ ਹੋਈਆਂ ਨੇ। ਪਰ ਪ੍ਰਿਗੋਜ਼ਿਨ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਗੁਰਪ੍ਰੀਤ ਜੀ, ਉਹ ਕਿੱਧਰ ਚਲੇ ਗਿਆ। ਲਾਸਟ ਉਹਦੀ ਜਿਹੜੀ ਫਲਾਈਟ ਸੀਗੀ, ਉਹਦੀ ਥੋੜੀ ਬਹੁਤੀ ਜਾਣਕਾਰੀ ਹੈਗੀ ਆ ਕਿ ਸੈਂਟ ਪੀਟਰਸਬਰਗ ਤੋਂ ਸ਼ਾਇਦ ਉੜਿਆ ਕਿ ਉਧਰ ਨੂੰ ਗਿਆ, ਪਰ ਉਸ ਤੋਂ ਬਾਅਦ ਉਹ ਕਿੱਧਰ ਗਾਇਬ ਹੋ ਗਿਆ ਕੋਈ ਪਤਾ ਨਹੀਂ। ਤੇ ਵੈਸੇ ਵੀ ਪੁਤਿਨ ਨੇ ਕਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਇਹਨੇ ਮਾਰਿਆ ਪਿੱਠ 'ਚ ਖੰਜਰ, ਕੋਈ ਪਤਾ ਨਹੀਂ ਕਦੋਂ ਖਿੜਕੀ 'ਚੋਂ ਡਿੱਗ ਪਵੇ, ਕਦੋਂ ਗਾਇਬ ਹੋ ਜਾਏ।
ਤੇ ਮੈਨੂੰ ਜੀ। ਲੱਗਦਾ ਕਿ ਗੱਲ ਸੱਚੀ ਹੋ ਗਈ ਆ। ਤਾਂ ਪ੍ਰਿਗੋਜ਼ਿਨ ਦੇ ਘਰ ਦੇ ਵਿੱਚੋਂ ਜਿਹੜੀ ਰੇਡ ਮਾਰ ਕੇ ਸਮਾਨ ਬਰਾਮਦ ਕੀਤਾ, ਸ਼ਾਇਦ ਇਸ ਗੱਲ ਦੀ ਕਿਤੇ ਨਾ ਕਿਤੇ ਇਹ ਸੰਕੇਤਕ ਕਾਰਵਾਈ ਆ ਕਿ ਪ੍ਰਿਗੋਜ਼ਿਨ, ਮੈਨੂੰ ਲੱਗਦਾ ਘੱਟੋ ਘੱਟ ਕਿ ਹੋ ਸਕਦਾ ਹੈ ਕਿ ਟਿਕਾਣੇ ਲਾ ਦਿੱਤਾ ਗਿਆ ਹੋਵੇ। ਜੀ, ਸੋ ਇੱਥੇ ਵੈਸੇ ਵੀ ਇਦਾਂ ਦਾ ਬਹੁਤ ਰਿਵਾਜ ਹੈ, ਪਤਾ ਹੀ ਬਾਅਦ ਚ ਲੱਗਦਾ ਹੈ ਕਿ ਇਹ ਕਿਸ ਤਰ੍ਹਾਂ ਮਾਰਿਆ ਗਿਆ। ਬੜੀਆਂ ਅਜੀਬ ਅਜੀਬ ਤਰ੍ਹਾਂ ਦੀਆਂ ਬਾਅਦ ਦੇ ਵਿੱਚ ਕਹਾਣੀਆਂ ਬਣਦੀਆਂ ਨੇ। ਸੋ ਤੁਸੀਂ ਮਿੰਟੂ ਜੀ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਮਿੰਟੂ ਜੀ ਦੇ ਵੱਲੋਂ। ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟ ਬਾਕਸ ਦੇ ਜ਼ਰੀਏ। ਤੇ ਨਾਲ ਦੀ ਨਾਲ ਜੇਕਰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਅੱਗੇ ਆਪਣੇ ਸਾਥੀਆਂ ਦੇ ਨਾਲ ਇਸ ਪ੍ਰੋਗਰਾਮ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਧੰਨਵਾਦ।